ਈਰਾਨ ਨੂੰ ਲੈ ਕੇ ਜਿਹੜੀ ਸਿਚੁਏਸ਼ਨ ਆ ਕਾਫੀ ਟੈਂਸ ਬਣੀ ਹੋਈ ਆ। 5ਵਾਂ ਦਿਨ ਹੋ ਗਿਆ ਲਗਾਤਾਰ ਈਰਾਨ ਤੇ ਇਜ਼ਰਾਈਲ ਦੇ ਵਿੱਚ ਆਪਸ 'ਚ ਜਿਹੜੀਆਂ ਮਿਜ਼ਾਈਲਸ ਆ ਚੱਲ ਰਹੀਆਂ ਹੈਗੀਆਂ। ਦੋਨੋਂ ਪਾਸੇ ਕਾਫੀ ਮੌਤਾਂ ਹੋਣ ਦੀ ਵੀ ਜਿਹੜੀ ਖਬਰ ਆਈ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਹੁਣੀ ਜੋ G7 ਦੀ ਮੀਟਿੰਗ ਸੀਗੀ ਉੱਥੇ ਵਿੱਚੇ ਛੱਡ ਕੇ ਆ ਗਏ ਸੀ ਇੱਕ ਦਿਨ ਬਾਅਦ, ਕਿਉਂਕਿ ਉਹਨਾਂ ਨੇ ਜਿਹੜੀ ਆ ਇਸ ਇਸ਼ੂ ਦੇ ਉੱਤੇ ਗੱਲਬਾਤ ਕਰਨੀ ਸੀ, ਕਿਉਂਕਿ ਅਮਰੀਕਾ ਦੇ ਵਿੱਚ ਇਸ ਵੇਲੇ ਕਾਫੀ ਵੱਡਾ ਪ੍ਰੈਸ਼ਰ ਆ ਵੀ ਅਮਰੀਕਾ ਨੂੰ ਇਹਦੇ ਵਿੱਚ ਡਾਇਰੈਕਟਲੀ ਇਨਵੋਲਵ ਹੋਣਾ ਚਾਹੀਦਾ ਆ ਜਾਂ ਨਹੀਂ ਹੋਣਾ ਚਾਹੀਦਾ ਹੈਗਾ। ਟਰੰਪ ਹੋਣਾ ਨੇ ਇਹ ਕਿਹਾ ਵੀ ਜੋ ਈਰਾਨ ਦਾ ਨਿਊਕਲੀਅਰ ਪ੍ਰੋਗਰਾਮ ਆ ਉਹਦੇ ਅਗੇਂਸਟ ਕੀ ਕਰਨਾ ਆ, ਇਹ ਅਸੀਂ ਹੁਣ ਡਿਸਾਈਡ ਕਰਾਂਗੇ। ਯੂਐਸ ਦੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਉਹਨਾਂ ਨੇ ਵੀ ਇਹ ਕਿਹਾ ਵੀ ਜੋ ਪ੍ਰੈਜ਼ੀਡੈਂਟ ਟਰੰਪ ਆ ਉਹ ਸੋਚ ਰਹੇ ਆ ਵੀ ਕਿਸ ਤਰ੍ਹਾਂ ਜਿਹੜਾ ਈਰਾਨ ਦਾ ਨਿਊਕਲੀਅਰ ਪ੍ਰੋਗਰਾਮ ਆ ਉਸ ਨੂੰ ਖਤਮ ਕੀਤਾ ਜਾ ਸਕੇ। ਈਰਾਨ ਵਾਲਿਆਂ ਦੇ ਨਾਲ ਡਾਇਰੈਕਟ ਗੱਲਬਾਤ ਹੋਊਗੀ ਜਾਂ ਨਹੀਂ ਹੋਊਗੀ, ਇਹਦੇ ਤੇ ਵੀ ਡਿਪੈਂਡ ਕਰਦਾ ਹੈਗਾ, ਕਿਉਂਕਿ ਜਿਹੜੇ ਨੈਗੋਸ਼ੀਏਟਰ ਸੀਗੇ ਉਹਨਾਂ ਦਾ ਇੱਕ ਮੇਨ ਜਿਹੜਾ ਨਿਊਕਲੀਅਰ ਸਾਇੰਟਿਸਟ ਸੀ ਉਸ ਨੂੰ ਤਾਂ ਇਜ਼ਰਾਈਲ ਵਾਲਿਆਂ ਨੇ ਆਲਰੇਡੀ ਜਿਹੜਾ ਮਾਰ ਦਿੱਤਾ ਹੈਗਾ। ਸੋ ਯੂਐਸ ਦੇ ਪ੍ਰੈਜ਼ੀਡੈਂਟ ਨੇ ਇਹ ਕਿਹਾ ਆ ਵੀ ਅਸੀਂ ਪੂਰਾ ਜਿਹੜਾ ਕੰਟਰੋਲ ਆ ਸਕਾਈਜ਼ ਦਾ ਓਵਰ ਈਰਾਨ ਉਹ ਲੈ ਸਕਦੇ ਆ ਆਪਣੇ ਅੰਡਰ। ਸੋ ਤਾਂ ਕਿ ਜੋ ਵੀ ਈਰਾਨ ਵਾਲੇ ਕੋਈ ਮਿਜ਼ਾਈਲ ਛੱਡਦੇ ਤਾਂ ਉੱਥੇ ਹੀ ਜਿਹੜੀ ਆ ਉਸ ਨੂੰ ਦੱਬਿਆ ਜਾ ਸਕੇ। ਟਰੰਪ ਉਹਨਾਂ ਨੇ ਇਹ ਵੀ ਕਿਹਾ ਵੀ ਉਹ ਬੈਟਰ ਦੈਨ ਏ ਸੀਜ਼ ਫਾਇਰ ਦੇਖ ਰਹੇ ਹੈਗੇ ਆ ਕਿ ਕਿਸ ਤਰ੍ਹਾਂ ਆਪਾਂ ਕਰ ਸਕਦੇ ਹੈਗੇ ਆ। ਹਜੇ ਤੱਕ ਇਹ ਕਲੀਅਰ ਨਹੀਂ ਹੈਗਾ ਵੀ ਇਹਦਾ ਮਤਲਬ ਜਿਹੜਾ ਕੀ ਹੈਗਾ। ਈਰਾਨ ਤੇ ਇਜ਼ਰਾਈਲ ਲਗਾਤਾਰ 5ਵੇਂ ਦਿਨ ਇਸ ਕਨਫਲਿਕਟ ਦੇ ਵਿੱਚ ਇੱਕ ਦੂਜੇ ਦੇ ਉੱਤੇ ਵਾਰ ਕਰ ਰਹੇ ਹੈਗੇ ਆ। ਦੋਨਾਂ ਮੁਲਕਾਂ ਦੇ ਵਿੱਚ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈਗੀ ਆ। ਇਜ਼ਰਾਈਲ ਵਿੱਚ ਵੀ ਤੇ ਈਰਾਨ ਦੇ ਵਿੱਚ ਤਾਂ ਕਾਫੀ ਜ਼ਿਆਦਾ ਲੋਕ ਜਿਹੜੇ ਆ ਉਹਨਾਂ ਦੀ ਮੌਤ ਹੋਈ ਹੈਗੀ ਆ। ਜੀ, ਬਿਲਕੁਲ। ਸੋ ਸਿਚੁਏਸ਼ਨ ਰੂਮ ਦੇ ਵਿੱਚ ਰਾਸ਼ਟਰਪਤੀ ਟਰੰਪ ਆ ਉਹ ਸੀਗੇ, ਜਿੱਥੇ ਨਾਲ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ, ਨਾਲ ਹੈਗਸਥ ਜੋ ਸਾਡੇ ਡਿਫੈਂਸ ਦੇ ਸਕੱਤਰ ਆ ਉਹ ਵੀ ਨਾਲ ਮੌਜੂਦ ਸੀਗੇ। ਨੈਸ਼ਨਲ ਸਿਕਿਉਰਿਟੀ ਦੀ ਟੀਮ ਨੂੰ ਉਹਨਾਂ ਨੇ ਉੱਥੋਂ ਤੁਰਨ ਤੋਂ ਪਹਿਲਾਂ, ਕੈਨੇਡਾ ਤੋਂ ਤੁਰਨ ਤੋਂ ਪਹਿਲਾਂ ਹੀ ਇਤਲਾਹ ਕਰ ਦਿੱਤੀ ਸੀ ਵੀ ਸਾਰੇ ਜਾਣੇ ਵਾਪਸ ਵਾਸ਼ਿੰਗਟਨ DC ਦੇ ਵਿੱਚ ਪਹੁੰਚੋ, ਤਾਂ ਜੋ ਇਹ ਜੋ ਮਸਲੇ ਦੇ ਉੱਤੇ ਵਿਚਾਰ ਜਿਹੜੀ ਉਹ ਕੀਤੀ ਜਾਵੇ। ਕੱਲ ਜਦ ਤਹਿਰਾਨ ਨੂੰ ਖਾਲੀ ਕਰਨ ਦਾ ਟਵੀਟ ਕੀਤਾ ਸੀਗਾ ਵੀ ਭਾਈ ਉੱਥੋਂ ਛੱਡ ਕੇ ਤੁਸੀਂ ਚਲੇ ਜਾਓ, ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਵਾਪਸ ਉੱਥੋਂ ਮੁੜ ਆਏ ਸੀਗੇ। ਸੋ ਵਾਈਟ ਹਾਊਸ ਨੇ ਕਹਿੰਦੇ ਵੀ ਡਿਸਕਸ ਕੀਤਾ ਆ ਵੀ ਇਰਾਨੀਅਨ ਦੇ ਨਾਲ ਡਾਇਰੈਕਟਲੀ ਵੀ ਜਿਹੜਾ ਉਹ ਮੀਟ ਕੀਤਾ ਜਾ ਸਕਦਾ ਆ ਇਸ ਹਫਤੇ ਦੇ ਵਿੱਚ, ਪਰ ਕਹਿੰਦੇ ਵੀ ਡਿਪੈਂਡ ਕਰਦਾ ਆ ਵੀ ਜਦ ਮੈਂ ਵਾਪਸ ਵਾਸ਼ਿੰਗਟਨ ਪਹੁੰਚਣਾ ਆ ਤੇ ਉਦੋਂ ਉੱਥੇ ਕੀ ਹੁੰਦਾ ਆ। ਇਜ਼ਰਾਈਲੀ ਜਿਹੜੇ ਅਧਿਕਾਰੀ ਆ ਉਹ ਲਗਾਤਾਰ ਇਹ ਕਹਿ ਰਹੇ ਆ ਵੀ ਯੂਐਸ ਨੂੰ ਕਿਸੇ ਨਾ ਕਿਸੇ ਮੌਕੇ ਦੇ ਉੱਤੇ ਇਸ ਲੜਾਈ ਦੇ ਵਿੱਚ ਕੁੱਦਣਾ ਪਵੇਗਾ। ਤੇ ਕਹਿੰਦੇ ਵੀ ਜਿਹੜੀ ਈਰਾਨ ਦੀ ਅੰਡਰਗਰਾਉਂਡ ਐਨਰਿਚਮੈਂਟ ਫੈਸਿਲਿਟੀ ਆ ਉਸ ਨੂੰ ਯੂਐਸ ਦੇ ਦੁਆਰਾ ਬੰਬ ਕਰਨਾ ਪਊਗਾ। ਯੂਐਸ ਦੇ ਦੁਆਰਾ, ਟਰੰਪ ਹੁਣਾਂ ਦੇ ਦੁਆਰਾ ਤੇ ਹੋਰ ਅਧਿਕਾਰੀਆਂ ਦੁਆਰਾ ਇਹ ਬਾਰ-ਬਾਰ ਆਖਿਆ ਜਾ ਰਿਹਾ ਵੀ ਜਿੰਨੀ ਦੇਰ ਤੱਕ ਈਰਾਨ ਅਮਰੀਕਨ ਜਾਂ ਟਰੂਪਸ ਦੇ ਉੱਤੇ ਜਾਂ ਉਹਨਾਂ ਦੇ ਜਿਹੜੇ ਇਲਾਕਿਆਂ ਦੇ ਉੱਤੇ ਜਾਂ ਅਮਰੀਕਨਸ ਦੇ ਉੱਤੇ ਜੋ ਹਮਲਾ ਨਹੀਂ ਕਰਦੇ, ਤਾਂ ਅਸੀਂ ਇਸ ਲੜਾਈ ਦੇ ਵਿੱਚ ਨਹੀਂ ਆਵਾਂਗੇ। ਪਰ ਇਜ਼ਰਾਈਲ ਅਮਰੀਕਾ ਨੂੰ ਧੱਕੇ ਨਾਲ ਇਸ ਲੜਾਈ ਦੇ ਵਿੱਚ ਪਾਉਣ ਨੂੰ ਕਾਹਲਾ ਜਿਹੜਾ ਉਹ ਪੈ ਰਿਹਾ ਹੈਗਾ ਆ। ਯੂਐਸ ਨੇ ਇਜ਼ਰਾਈਲ ਨੂੰ ਆਪਣੇ ਆਪ ਨੂੰ ਡਿਫੈਂਡ ਕਰਨ ਦੇ ਲਈ ਹੁਣ ਤੱਕ ਮਦਦ ਕੀਤੀ ਆ, ਜਿੱਥੇ ਈਰਾਨ ਤੋਂ ਆ ਰਹੀਆਂ ਕਈ ਮਿਜ਼ਾਈਲਸ ਨੂੰ ਵੀ ਉਹਨਾਂ ਨੇ ਰਸਤੇ ਦੇ ਵਿੱਚ ਨਸ਼ਟ ਕੀਤਾ ਆ। ਪਰ ਕਹਿੰਦੇ ਵੀ offensive ਆਪਰੇਸ਼ਨਸ ਦੇ ਵਿੱਚ ਹਿੱਸਾ ਲੈਣ ਤੋਂ ਜਿਹੜਾ ਆ ਸਿੱਧਾ ਹਾਲ ਦੀ ਘੜੀ ਅਮਰੀਕਾ ਦੀ ਨਾ ਆ। ਸੋ ਟਰੰਪ ਹੁਣਾਂ ਤੇ ਖਾਸਾ ਦਬਾਅ ਜਿਹੜਾ ਕਹਿੰਦੇ ਵੀ ਪਾਇਆ ਜਾ ਰਿਹਾ ਆ ਵੀ ਉਹ ਇਸ ਲੜਾਈ ਦੇ ਵਿੱਚ ਆ ਜਾਣ, ਪਰ ਕਹਿ ਸਕਦੇ ਵੀ ਉਹਨਾਂ ਦੇ ਸਰੀਰ ਦੇ ਜਿੰਨੇ ਵੀ ਫਾਈਬਰ ਆ ਉਹ ਉਸ ਚੀਜ਼ ਦੇ ਉਲਟ ਨੇ। ਰੀਜ਼ਨ ਇਹ ਆ ਵੀ ਉਹ ਬਾਰ-ਬਾਰ ਆਪਣੇ ਕੈਂਪੇਨ ਤੋਂ ਲੈ ਕੇ ਹੁਣ ਤੱਕ ਲੜਾਈ ਦੇ ਉਲਟ ਭਾਵਨਾ ਲੈ ਕੇ ਜਿਹੜਾ ਉਹ ਚੱਲ ਰਹੇ ਆ, ਉਹ ਬਿਜ਼ਨਸ ਦੇ ਉੱਤੇ ਫੋਕਸ ਕਰਨ ਦੀ ਜਿਹੜੀ ਉਹ ਗੱਲ ਕਰ ਰਹੇ ਆ। ਟਰੰਪ ਹੁਣਾਂ ਦੀ ਟੀਮ ਨੇ ਇੱਕ ਵਾਰੀ ਫਿਰ ਈਰਾਨ ਦੇ ਨਾਲ ਇਸ ਹਫਤੇ 'ਚ ਫਿਰ ਨਿਊਕਲੀਅਰ ਡੀਲ ਨੂੰ ਲੈ ਕੇ ਗੱਲਬਾਤ ਕਰਨ ਦੀ ਜਿਹੜੀ ਇੱਛਾ ਆ ਉਹ ਮੋਰੇ ਰੱਖੀ ਹੈਗੀ ਆ। ਸੋ ਵਾਈਟ ਹਾਊਸ ਕਹਿੰਦੇ ਵੀ ਡਿਸਕਸ ਕਰ ਰਿਹਾ ਇਸ ਟਾਈਮ ਪੋਸੀਬਿਲਿਟੀ ਯੂਐਸ ਦੇ ਜਿਹੜੇ ਐਨਵਾਈ ਸਟੀਵ ਵਿਟਕੌਫ ਤੇ ਇਰਾਨੀਅਨ ਫੋਰਨ ਮਿਨਿਸਟਰ ਅਬਾਸ ਅਰਾਗਾਚੀ ਵੀ ਉਹਨਾਂ ਦੀ ਆਪਸ 'ਚ ਮੁਲਾਕਾਤ ਜਿਹੜੀ ਉਹ ਹੋਵੇ, ਤਾਂ ਜੋ ਨਿਊਕਲੀਅਰ ਡੀਲ ਕੋਈ ਨਾ ਕੋਈ ਇਹਨਾਂ ਦੇ ਵਿੱਚ ਬਣ ਜਿਹੜੀ ਹੋ ਸਕੇ। ਸੋ ਇਸ ਟਾਈਮ ਉੱਦਾਂ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਈਰਾਨ ਤੇ ਇਜ਼ਰਾਈਲ ਦਾ ਜਿਹੜਾ
ਰੌਲਾ ਰੱਪਾ ਆ ਉਹ ਖਾਸਾ ਤੇਜ਼ ਆ। ਇਜ਼ਰਾਈਲ ਬਾਰ-ਬਾਰ ਜਿਹੜੇ ਆ ਉਹ ਇਹ ਕਹਿ ਰਿਹਾ ਵੀ ਈਰਾਨ ਨੇ ਹੁਣ ਤਕਰੀਬਨ ਪਰਮਾਣੂ ਹਥਿਆਰ ਜਿਹੜਾ ਉਹ ਬਣਾ ਹੀ ਲਿਆ ਆ ਤੇ ਅਮਰੀਕਾ ਨੂੰ ਇਹ ਕਹਿ ਰਿਹਾ ਆ ਯਾਦ ਹੋਣਾ ਅਰਜਨ ਸਿੰਘ ਜੀ ਜਦੋਂ ਇਰਾਕ ਦੇ ਉੱਤੇ ਵੀ ਹਮਲਾ ਕੀਤਾ ਸੀ ਵੈਪਨ ਆਫ ਮਾਸ ਡਿਸਟਰਕਸ਼ਨ ਕਹਿ ਕੇ ਕਾਂਗਰਸ ਦੇ ਵਿੱਚ ਜੀ ਕਿੱਦਾਂ ਜਿਹੜਾ ਉਹ ਵਾਰ ਦੇ ਵਿੱਚ ਗਏ ਸੀਗੇ ਤੇ ਬਾਅਦ ਚ ਪਤਾ ਲੱਗਾ ਵੀ ਉਹਨਾਂ ਕੋਲ ਤਾਂ ਉਦਾਂ ਦੀ ਚੀਜ਼ ਕੋਈ ਨਿਕਲੀ ਨਹੀਂ ਸੀ। ਹੁਣ ਇਸ ਚੀਜ਼ ਦੇ ਵਿੱਚ ਇਜ਼ਰਾਈਲ ਦੀ ਗੱਲ ਚ ਕਿੰਨਾ ਕੁ ਸੱਚਾਈ ਆ ਕਿੰਨਾ ਕੁ ਦਮ ਆ ਕਿਹੜੇ ਪ੍ਰਮਾਣ ਨੇ ਉਹ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ ਜਿਸ ਦੇ ਆਧਾਰ ਦੇ ਉੱਤੇ ਅਮਰੀਕਾ ਆਪਣਾ ਅਗਲਾ ਫੈਸਲਾ ਲੈ ਸਕਦਾ ਹੈ। ਜੀ ਬਿਲਕੁਲ ਸੋ ਟਰੰਪ ਹੁਣੀ ਇਹ ਕਿਹਾ ਵੀ ਫਰਦਰ ਐਕਸ਼ਨ ਆਪਾਂ ਲਵਾਂਗੇ ਕਿਸ ਤਰ੍ਹਾਂ ਜਿਹੜਾ ਈਰਾਨ ਆ ਉਹ ਯੂਰੇਨੀਅਮ ਇਨਰਿਚਮੈਂਟ ਨੂੰ ਸਟਾਪ ਕਰ ਸਕਦਾ ਹੈਗਾ। ਤੇ ਇਹਦੇ ਸੰਬੰਧ ਦੇ ਵਿੱਚ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਸਟਾਰਮਰ ਉਹਨਾਂ ਨੇ ਇਹ ਕਿਹਾ ਵੀ ਮੇਰੀ ਜਦੋਂ ਗੱਲਬਾਤ ਹੋਈ ਟਰੰਪ ਉਹਨਾਂ ਨਾਲ ਉਹਨਾਂ ਨੇ ਇਹ ਕਿਹਾ ਵੀ ਉਹ ਡਾਇਰੈਕਟਲੀ ਇਨਵੋਲਵ ਨਹੀਂ ਹੋਣਾ ਚਾਹੁੰਦੇ ਈਰਾਨ ਦੇ ਕਨਫਲਿਕਟ ਦੇ ਵਿੱਚ। ਜਿਹੜਾ ਗੱਲ ਪ੍ਰੈਜ਼ੀਡੈਂਟ ਟਰੰਪ ਉਹਨਾਂ ਵੱਲੋਂ ਕਹੀ ਗਈ ਸੀ ਪਈ ਤਹਿਰਾਨ ਦੇ ਲੋਕ ਜੋ ਆ ਉਹ ਇਵੈਕੂਏਟ ਕਰ ਜਾਣ, ਹੁਣ 10 ਮਿਲੀਅਨ ਲੋਕ ਜੋ ਰਹਿੰਦੇ ਆ ਕਹਿੰਦੇ ਵੀ ਇਹ ਫੀਜ਼ੀਬਲ ਹੀ ਨਹੀਂ ਹੈ ਇੰਨੇ ਲੋਕਾਂ ਨੂੰ ਉਸ ਸ਼ਹਿਰ ਨੂੰ ਇਵੈਕੂਏਟ ਕਰਨਾ। 10 ਮਿਲੀਅਨ ਲੋਕਾਂ ਦਾ ਮੂਵ ਕਰਨਾ ਬਹੁਤ ਔਖਾ ਹੁੰਦਾ ਹੈਗਾ। ਸੋ ਬਹੁਤੇ ਇਰਾਨੀਅਨ ਜਿਹੜੇ ਆ ਉਹ ਹਾਲਾਂਕਿ ਕਈ ਆਪਣੇ ਜਿਹੜੇ ਉਹਨਾਂ ਦੇ ਪੋਲੀਟੀਸ਼ੀਅਨ ਆ ਉਹਨਾਂ ਤੋਂ ਔਖੇ ਹੈਗੇ ਆ ਆਪਣੀ ਸਰਕਾਰ ਤੋਂ, ਪਰ ਉਹ ਇਸ ਗੱਲੋਂ ਵੀ ਖੁਸ਼ ਨਹੀਂ ਹੈਗੇ ਵੀ ਨੇਤਨਯਾਹੂ ਜਿਹੜਾ ਆ ਉਹ ਇੱਕ ਤਰ੍ਹਾਂ ਦੇ ਨਾਲ ਜ਼ੁਲਮ ਕਰ ਰਿਹਾ ਹੈ ਗਾਜ਼ਾ ਵਿੱਚ ਵੀ ਤੇ ਹੁਣ ਉਹਨਾਂ ਦੇ ਉੱਤੇ ਵੀ। ਇਜ਼ਰਾਈਲ ਵਾਲੇ ਕਹਿ ਰਹੇ ਆ ਵੀ ਅਸੀਂ ਬਹੁਤ ਸਾਰੀਆਂ ਜੋ ਮਿਜ਼ਾਈਲਸ ਆ ਉਹ ਇੰਟਰਸੈਪਟ ਕਰ ਲਈਆਂ ਖਾਸ ਕਰਕੇ ਜਿਹੜੀਆਂ ਈਰਾਨ ਤੋਂ ਆਈਆਂ ਹੈਗੀਆਂ, ਪਰ ਕਈਆਂ ਨੇ ਜਿਹੜੀਆਂ ਇੱਕ ਜਗ੍ਹਾ ਬੱਸ ਸਟੇਸ਼ਨ ਆ ਉੱਥੇ ਵੀ ਹਿੱਟ ਕੀਤਾ ਹੈਗਾ। ਤੇ ਇਸੇ ਤਰ੍ਹਾਂ ਇਜ਼ਰਾਈਲ ਵਾਲੇ ਇਹ ਕਹਿ ਰਹੇ ਆ ਵੀ ਸਾਡਾ ਗੋਲ ਇਹ ਨਹੀਂ ਹੈ ਵੀ ਈਰਾਨ ਦਾ ਜਿਹੜੀ ਸਰਕਾਰ ਆ ਜਾਂ ਰਜੀਮ ਆ ਉਹਨੂੰ ਚੇਂਜ ਕਰਨਾ। ਸਾਡਾ ਗੋਲ ਇਹ ਆ ਵੀ ਈਰਾਨ ਵਾਲਿਆਂ ਦਾ ਜਿਹੜਾ ਨਿਊਕਲੀਅਰ ਦੀ ਜੋ ਉਹਨਾਂ ਦੀ ਡਿਵੈਲਪਮੈਂਟ ਆ ਉਹ ਟੋਟਲੀ ਬੰਦ ਕੀਤੀ ਜਾਵੇ। ਸੋ ਜੀ ਰਿਸਕ ਬਹੁਤ ਜ਼ਿਆਦਾ ਆ ਜੇ ਇਜ਼ਰਾਈਲ ਵਾਲੇ ਇਰਾਨੀਅਨ ਨਿਊਕਲੀਅਰ ਫੈਸਿਲਿਟੀਜ਼ ਨੂੰ ਇੱਕ ਤਰ੍ਹਾਂ ਦੇ ਨਾਲ ਹਿੱਟ ਕਰਦੇ ਹੈਗੇ ਆ। ਕਹਿੰਦੇ ਵੀ ਇਹ ਡਿਜ਼ਾਸਟਰ ਹੋ ਸਕਦਾ ਜਿੱਦਾਂ ਚਰਨੋਬਲ ਜਾਂ ਫੁਕੂਸ਼ੀਮਾ ਦੇ ਵਿੱਚ ਹੋਇਆ ਸੀ, ਉਹ ਪਿਛਲੇ ਸਮਿਆਂ 'ਚ ਅਸੀਂ ਦੇਖਿਆ ਸੀ। ਪਰ ਜੋ ਕੁਝ ਵੀ ਆ ਹੁਣ ਤੱਕ ਡੀ ਐਸਕਲੇਸ਼ਨ ਦੇ ਕੋਈ ਵੀ ਸਾਈਨ ਦਿਸ ਨਹੀਂ ਰਹੇ ਹੈਗੇ। ਇਜ਼ਰਾਈਲ ਤੇ ਈਰਾਨ ਤੇ ਤੁਸੀਂ ਆਮ ਦੇਖ ਸਕਦੇ ਆ ਵੀ ਬੋਡੀਜ਼ ਲੈ ਕੇ ਲੋਕ ਜਾ ਰਹੇ ਆ ਕਿਉਂਕਿ ਦੋਨਾਂ ਮੁਲਕਾਂ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਇਆ। 450 ਦੇ ਕਰੀਬ ਲੋਕਾਂ ਦੀ ਮੌਤ ਈਰਾਨ ਵਿੱਚ ਹੋ ਚੁੱਕੀ ਹੈ ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਉਹ ਦੱਸ ਰਹੀਆਂ। ਜੀ ਜੀ ਬਿਲਕੁਲ। ਅਗਲੀ ਜਿਹੜੀ ਇਸੇ ਚੀਜ਼ ਦੇ ਵਿੱਚ ਜਿਹੜੀ ਅਪਡੇਟਸ ਆ ਰਹੀ ਆ ਕਹਿੰਦੇ ਵੀ ਈਰਾਨ ਦਾ ਜਿਹੜਾ ਲੀਡਰ ਹੈਗੇ ਆ 86 ਸਾਲਾਂ ਦਾ ਉਹਨਾਂ ਦਾ ਜਿਹੜਾ ਸੁਪਰੀਮ ਲੀਡਰ ਆ ਆਇਤੁੱਲਾ ਅਲੀ ਖਮੀਨੀ ਕਹਿੰਦੇ ਵੀ ਉਹ ਹੁਣ ਇਕੱਲਾ ਜਿਹੜਾ ਉਹ ਅਲੱਗ ਥਲੱਗ ਪੈਂਦਾ ਜਿਹੜਾ ਉਹ ਨਜ਼ਰ ਆ ਰਿਹਾ। ਰੀਜ਼ਨ ਕੀ ਆ ਵੀ ਇਜ਼ਰਾਈਲ ਦੇ ਦੁਆਰਾ ਬਹੁਤ ਸਾਰੇ ਜਿਹੜੇ ਉਸਦੇ ਨਜ਼ਦੀਕੀ ਕਰੀਬੀ ਕੈਬਨਿਟ ਜਿਹੜੇ ਜਰਨੈਲ ਸਾਇੰਟਿਸਟ ਉਹਨਾਂ ਨੂੰ ਮਾਰ ਮੁਕਾਇਆ ਆ। ਮਸਾਦ ਨੇ ਵੱਡੇ ਪੱਧਰ ਦੇ ਉੱਤੇ ਈਰਾਨ ਦੇ ਅੰਦਰ ਘੁਸਪੈਠ ਕੀਤੀ ਹੋਈ ਸੀ ਜਿਹੜੇ ਅੰਦਰੋਂ ਜਾ ਕੇ ਉਹਨਾਂ ਨੇ ਇਸ ਹਮਲਿਆਂ ਨੂੰ ਵੀ ਅੰਜਾਮ ਦਿੱਤਾ ਹੈਗਾ ਆ। ਕੁਛ ਮਹੀਨੇ ਪਹਿਲਾਂ ਹਜ਼ਬੁੱਲਾ ਦੇ ਵੱਡੇ ਜਿਹੜੇ ਆਪਰੇਟਿਵ ਸੀਗੇ ਮੇਨ ਲੀਡਰ ਸੀਗੇ ਉਹਨਾਂ ਨੂੰ ਪੇਜਰ ਦੇ ਜ਼ਰੀਏ ਜਿਹੜਾ ਆ ਉਸ ਦੇ ਵਿੱਚ ਧਮਾਕਾ ਕਰਕੇ ਇਜ਼ਰਾਈਲ ਨੇ ਜਿਹੜਾ ਉਹ ਮਾਰ ਦਿੱਤਾ ਸੀਗਾ। ਖਮੀਨੀ ਨੂੰ ਇੱਕ ਟਾਈਮ ਦੇ ਉੱਤੇ ਮਾਰਨ ਦੀ ਗੱਲ ਨੇਤਨਯਾਹੂ ਨੇ ਜਿਹੜੀ ਉਹ ਕੀਤੀ ਸੀ ਤੇ ਕਹਿੰਦੇ ਜੋ ਰਿਪੋਰਟਸ ਦੱਸ ਰਹੀਆਂ ਹੈ ਬਹੁਤ ਸਾਰੀਆਂ ਨਿਊਜ਼ ਏਜੰਸੀਜ਼ ਵੀ ਟਰੰਪ ਹੋਣਾ ਨੇ ਖਮੀਨੀ ਨੂੰ ਮਾਰਨ ਤੋਂ ਰੋਕ ਜਿਹੜੀ ਉਹ ਲਾ ਦਿੱਤੀ ਸੀ ਵੀ ਭਾਈ ਇਹ ਕੰਮ ਤੁਸੀਂ ਉੱਥੇ ਨਾ ਜਿਹੜਾ ਉਹ ਕਰਿਓ। ਸੋ ਕਾਫੀ ਜ਼ਿਆਦਾ ਇਸ ਟਾਈਮ ਕਹਿ ਸਕਦੇ ਵੀ ਈਰਾਨ ਬੈਕਫੁੱਟ ਦੇ ਉੱਤੇ ਜਿਹੜਾ ਉਹ ਪਹੁੰਚ ਚੁੱਕਾ ਆ। ਰੀਜ਼ਨ ਇਹੀ ਆ ਵੀ ਜਿਹੜਾ ਈਰਾਨ ਦਾ ਸੁਪਰੀਮ ਲੀਡਰ ਆ ਉਹ ਇਸ ਟਾਈਮ ਅਲੱਗ ਥਲੱਗ ਪੈਂਦਾ ਨਜ਼ਰ ਆ ਰਿਹਾ ਹੈਗਾ ਆ। ਹਾਲ ਦੀ ਘੜੀ ਜਿਹੜਾ ਖਮੀਨੀ ਦਾ ਮੁੰਡਾ ਆ ਉਹ ਕਹਿੰਦੇ ਵੀ ਇਸ ਟਾਈਮ ਅੱਗੇ ਜਿਹੜਾ ਉਹ ਉੱਭਰ ਕੇ ਆ ਰਿਹਾ ਆ। ਇਹ ਹੁਣ ਦੇਖਦੇ ਆ ਵੀ ਅੱਗੇ ਕੀ ਬਣਦਾ ਹੈ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਜਿਹੜੀ ਪੂਰੀ ਫੋਰਨ ਪਾਲਿਸੀ ਦੀ ਟੀਮ ਹੈਗੀ ਆ ਉਹ ਕੈਂਪ ਡੇਵਿਡ ਦੇ ਵਿੱਚ ਇਸ ਟਾਈਮ ਦੇ ਉੱਤੇ ਮੀਟਿੰਗ ਕਰ ਰਹੀ ਹੈਗੀ ਆ ਈਰਾਨ ਨਿਊਕਲੀਅਰ ਕ੍ਰਾਈਸਿਸ ਨੂੰ ਲੈ ਕੇ ਵੀ ਕਿਸ ਤਰ੍ਹਾਂ ਇਹਨੂੰ ਜਿਹੜਾ ਹੈਂਡਲ ਕੀਤਾ ਜਾਵੇ। ਜੀ।